ਪ੍ਰਵੀਨ ਜੀ, ਜਿਨ੍ਹਾਂ ਦੇ ਕੋਲ 4 ਪੈਸੇ ਹੈਗੇ ਆ, ਉਹਨਾਂ ਦੇ ਲਈ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ $1 ਮਿਲੀਅਨ ਵੀਜ਼ਾਜ਼ ਉਹਨਾਂ ਦੀਆਂ ਐਪਲੀਕੇਸ਼ਨਸ ਓਪਨ ਕਰ ਦਿੱਤੀਆਂ ਆ। ਟਰੰਪ ਗੋਲਡ ਕਾਰਡ, ਇਹ ਕਹਿੰਦੇ ਵੀ ਇਸ ਦੀਆਂ ਐਪਲੀਕੇਸ਼ਨਸ ਲੈਣੀਆਂ ਅੱਜ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀਆਂ। ਇਸ ਦੀ ਵੈਬਸਾਈਟ ਆ, ਉਸ ਦਾ ਉਦਘਾਟਨ ਅੱਜ ਕੀਤਾ ਗਿਆ ਹੈਗਾ ਆ। ਇਸ ਟਰੰਪ ਗੋਲਡ ਕਾਰਡ ਦੇ ਲਈ ਅਪਲਾਈ ਕਰਨ ਦੇ ਲਈ ਜਿਨ੍ਹਾਂ ਦੇ ਕੋਲ ਮਾਇਆ ਹੈਗੀ, ਉਹ ਧਿਆਨ ਦੇ ਨਾਲ ਜਿਹੜਾ ਉਹ ਜ਼ਰੂਰ ਸੁਣਨ, ਜਾਂ ਜਿਨ੍ਹਾਂ ਨੇ ਇੱਥੇ ਚਾਹੇ ਉਹ ਵਰਕ ਪਰਮਿਟ ਤੇ ਵੀ ਆ ਪ੍ਰਵੀਨ, ਤੇ ਜੇ ਉਹਨਾਂ ਕੋਲ ਇੰਨੀ ਕੁ ਮਨੀ ਉਹਨਾਂ ਨੇ ਇਕੱਠੀ ਕੀਤੀ ਆ, ਸੋ ਮੇ ਵੀ ਤੁਹਾਡੇ ਕੋਲ ਇੱਕ ਇੱਥੇ ਪੱਕੇ ਹੋਣ ਦਾ ਇੱਕ ਚਾਂਸ ਜਿਹੜਾ ਉਹ ਤੁਹਾਡੇ ਕੋਲ ਆ ਸਕਦਾ ਆ। ਸੋ ਇਸ ਕਾਰਡ ਦੇ ਲਈ ਅਪਲਾਈ ਕਰਨ ਦੇ ਲਈ ਨਾਨ ਰਿਫੰਡੇਬਲ $15,000 ਦੀ ਪ੍ਰੋਸੈਸਿੰਗ ਫੀਸ ਹੋਊਗੀ। ਇਹ ਵੈਬਸਾਈਟ ਜਿਹੜੀ ਉਹ ਦੱਸਦੀ ਆ। ਹਰ ਇੱਕ ਐਪਲੀਕੈਂਟ ਨੂੰ ਵੈਟ ਕੀਤਾ ਜਾਊਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ। ਜੇ ਤੁਸੀਂ ਵੈਟਿੰਗ ਦੇ ਵਿੱਚ ਹਰੀ ਝੰਡੀ ਤੁਹਾਨੂੰ ਮਿਲ ਜਾਂਦੀ ਆ, ਤਾਂ ਤੁਹਾਨੂੰ ਫਿਰ ਸਰਕਾਰ ਨੂੰ ਅਮਰੀਕਾ ਨੂੰ $1 ਮਿਲੀਅਨ ਦੇਣਾ ਪਊਗਾ। ਤੇ ਕਹਿੰਦੇ ਇਹਦੇ ਨਾਲ ਫਿਰ ਤੁਹਾਨੂੰ ਯੂਐਸ ਦੀ ਜਿਹੜੀ ਰੈਜ਼ੀਡੈਂਸੀ ਆ, ਉਹ ਰਿਕਾਰਡ ਟਾਈਮ ਦੇ ਵਿੱਚ ਮਿਲੇਗੀ ਤੇ ਤੁਸੀਂ ਪਰਮਾਨੈਂਟ ਲਾਫੁਲ ਰੈਜ਼ੀਡੈਂਟ ਬਣ ਜਾਓਗੇ, ਯਾਨੀ ਕਿ ਗ੍ਰੀਨ ਕਾਰਡ ਦਾ ਰਸਤਾ ਤੁਹਾਡੇ ਲਈ ਖੁੱਲ ਜਾਊਗਾ। ਸੋ $1 ਮਿਲੀਅਨ ਦਾ ਗਿਫਟ ਕਹਿੰਦੇ ਵੀ ਕੰਪਲੀਸ਼ਨ ਵੈਟਿੰਗ ਹੋਣ ਤੋਂ ਬਾਅਦ ਚ ਇਹ ਦੱਸਦਾ ਆ, ਐਵੀਡੈਂਸ ਦਿੰਦਾ ਆ ਵੀ ਤੁਸੀਂ ਅਮਰੀਕਾ ਨੂੰ ਇਸ ਦੇ ਨਾਲ ਫਾਇਦਾ ਜਿਹੜਾ ਉਹ ਪਹੁੰਚਾਓਗੇ। ਉਧਰ H1B ਦੇ ਉੱਤੇ ਪ੍ਰਵੀਨ ਜੀ ਗਾਜ ਸਿੱਟ ਰਹੇ ਆ, ਤੇ ਦੂਜੇ ਪਾਸੇ ਕਿਰਾਇਆ ਇਹਨਾਂ ਨੇ ਇਹ ਵੀ ਖੋਲ ਦਿੱਤਾ। ਕਹਿੰਦੇ ਵੀ ਜਿਹੜੇ ਬਿਜ਼ਨਸ ਵਾਲੇ ਵੀ ਕਾਰਪੋਰੇਟ ਗੋਲਡ ਕਾਰਡ ਉਹ ਬਾਈ ਕਰ ਸਕਦੇ ਆ, ਸਪਾਂਸਰ ਕਰ ਸਕਦੇ ਆ ਆਪਣੇ EMPLOYEES ਨੂੰ। ਫਰਮ ਨੂੰ $15,000 ਪ੍ਰੋਸੈਸਿੰਗ ਫੀਸ ਦੇਣੀ ਪਊਗੀ, ਤੇ ਨਾਲ ਈਚ EMPLOYEE ਦੇ ਲਈ $2 ਮਿਲੀਅਨ। ਸੋ $2 ਮਿਲੀਅਨ ਦੇ ਲਈ ਤੁਸੀਂ ਆਪਣੇ EMPLOYEE ਦੇ ਲਈ ਜਿਹੜਾ ਆ ਉਹ ਗੋਲਡ ਕਾਰਡ ਲੈ ਸਕਦੇ। ਹੁਣ $2 ਮਿਲੀਅਨ ਦੇ ਕੇ ਤੇ ਬਾਅਦ ਚ ਬੰਦੇ ਨੂੰ ਗ੍ਰੀਨ ਕਾਰਡ ਮਿਲ ਗਿਆ, ਤੇ ਬਾਅਦ ਚ ਕੰਪਨੀ ਨੂੰ ਕਹੇ ਸਤਿ ਸ੍ਰੀ ਅਕਾਲ, ਫਿਰ ਕੌਣ ਜ਼ਿੰਮੇਵਾਰ? ਸੋ ਪਤਾ ਨਹੀਂ ਉਹ ਕਰੂਗਾ ਕਿ ਨਹੀਂ। ਪਰ ਟਰੰਪ ਗੋਲਡ ਕਾਰਡ ਉਹਦੀਆਂ ਐਪਲੀਕੇਸ਼ਨਸ ਸ਼ੁਰੂ ਕਰ ਦਿੱਤੀਆਂ ਗਈਆਂ। $15,000 ਨਾਨ ਰਿਫੰਡੇਬਲ ਫੀਸ, ਵੈਟਿੰਗ ਦੇ ਵਿੱਚ ਜੇ ਹਰੀ ਝੰਡੀ ਮਿਲਦੀ ਆ, ਤੇ $1 ਮਿਲੀਅਨ ਦੀ ਜਿਹੜੀ ਭੇਂਟ ਆ ਉਹ ਤੁਸੀਂ ਅਮਰੀਕਾ ਨੂੰ ਦਿਓ, ਤਾਂ ਫਿਰ ਤੁਸੀਂ ਜਿਹੜੇ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਇੱਥੇ ਬਣ ਸਕਦੇ ਆ। ਤੇ ਇੱਧਰ ਇੱਕ ਪਲੈਟੀਨਮ ਕਾਰਡ ਵੀ ਜਿਹੜਾ ਉਹ ਬਣਨ ਜਾ ਰਿਹਾ ਆ। ਜਿਹੜੇ ਫੋਰਨ ਨੈਸ਼ਨਲਸ ਆ, ਜਿਹੜੇ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦੇ ਨੇ 270 ਦਿਨਾਂ ਦੇ ਲਈ ਵਿਦਆਊਟ ਐਨੀ ਟੈਕਸਿਸ, ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੇ ਇਨਕਮ ਅਰਨ ਕੀਤੀ ਆ, ਉਹਦੇ ਲਈ ਵੀ ਕਹਿੰਦੇ ਵੀ ਜਲਦ ਪ੍ਰੋਗਰਾਮ ਆ ਰਿਹਾ ਆ। ਉਹਦੇ ਵਿੱਚ $5 ਮਿਲੀਅਨ ਜਿਹੜੀ ਆ ਉਸ ਕਾਰਡ ਦੀ, ਪਲੈਟੀਨਮ ਕਾਰਡ ਦੀ ਜਿਹੜੀ ਉਹ ਕੀਮਤ ਜਿਹੜੀ ਇਸ ਦੇ ਵਿੱਚ ਰਹੇਗੀ। ਸੋ ਕਈ ਜਿਹੜੇ ਇਮੀਗ੍ਰੈਂਟ ਐਡਵੋਕੇਟ ਤੇ ਕਈ ਜਿਹੜੇ ਡੈਮੋਕ੍ਰੇਟ ਆ, ਉਹਨਾਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਕੀਤਾ। ਕਹਿੰਦੇ ਵੀ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਹੀ ਇੱਕ ਰਾਹ ਜਿਹੜਾ ਆ ਉਹ ਤੁਸੀਂ ਦੇ ਰਹੇ ਆ, ਇਨਸੈਂਟੀਵਾਈਜ਼ ਕਰ ਰਹੇ ਆ, ਪ੍ਰਾਇਓਰਿਟਾਈਜ਼ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਇਹ ਜਿਹੜਾ ਅਨਫੇਅਰ ਹੈਗਾ ਆ। ਜੇ ਆਲਰੇਡੀ ਦੱਸਦੇ ਜਾਈਏ, ਇੱਥੇ ਜਿਹੜੇ ਇਨਵੈਸਟਮੈਂਟ ਵੀਜ਼ੇ ਵਾਲਾ ਪਹਿਲਾਂ ਹੀ $1 ਮਿਲੀਅਨ ਵਾਲੀ ਇੱਕ ਆਪਸ਼ਨ ਹੈਗੀ ਆ, ਪਰ ਹੁਣ ਇਹਦੇ ਨਾਲ ਕਹਿੰਦੇ ਵੀ ਸਿੱਧਾ ਹੀ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਉਹ ਟਰੰਪ ਗੋਲਡ ਕਾਰਡ ਦੇ ਨਾਲ ਮਿਲ ਸਕਦੀ ਆ $1 ਮਿਲੀਅਨ ਦੀ ਲਾਗਤ ਦੇ ਨਾਲ। ਜੀ।